ਦੁਨੀਆ ਭਰ ਵਿੱਚ ਵਸਦੇ 25 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਭੁਲੇਖਾ ਟੀਵੀ, ਤੁਹਾਡਾ ਮਨਪਸੰਦ ਟੀਵੀ ਤੇ ਭੁਲੇਖਾ ਟੀਵੀ ਦੇ ਪ੍ਰੋਗਰਾਮ ਗੱਲਬਾਤ ਦੇ ਨਾਲ ਤੁਹਾਡੀ ਸੇਵਾ ਵਿੱਚ ਹਾਜ਼ਰ ਤੁਹਾਡਾ ਸੇਵਕ। ਦੋ ਗੱਲਾਂ ਨੇ, ਇੱਕ ਗੱਲ ਹੈ ਐਹਸਨ ਇਕਬਾਲ ਦੀ ਤੇ ਦੂਜੀ ਗੱਲ ਹੈ ਰਿਹਾਮ ਖਾਨ ਦੀ। ਐਹਸਨ ਇਕਬਾਲ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਇਸਲਾਮਾਬਾਦ 'ਚ ਆਖਿਆ, ਲੋਕਾਂ ਨੂੰ ਚਾਹੀਦਾ ਹੈ, ਆਵਾਮ ਨੂੰ ਚਾਹੀਦਾ ਹੈ, ਇੱਕ ਦੋ ਪਿਆਲੀਆਂ ਚਾਹ ਦੀਆਂ ਘੱਟ ਪੀਣ। ਤੇ ਮੀਡੀਆ ਵਿੱਚ ਕੋਹਰਾਮ ਮਚ ਗਿਆ ਕਿ ਇੱਕ ਦੋ ਪਿਆਲੀਆਂ ਘੱਟ ਪੀਣ। ਫੌਰੀ ਤੌਰ ਤੇ ਜਿਹੜਾ ਰਿਐਕਸ਼ਨ ਆਉਂਦਾ ਉਹ ਰਿਹਾਮ ਖਾਨ ਦਾ ਆਉਂਦਾ ਹੈ। ਉਹ ਫਰਮਾਂਦੀਆਂ ਨੇ, ਪਹਿਲੋਂ ਰੋਟੀ ਅੱਧੀ ਖਾਣ ਨੂੰ ਆਖਿਆ ਸੀ, ਹੁਣ ਚਾਹ ਵੀ ਘੱਟ ਕਰ ਦਿੱਤੀ। ਚਾਹ ਕੋਈ ਮਜ਼ਾਕ ਤੇ ਨਹੀਂ। ਐਹਸਨ ਇਕਬਾਲ ਬੜੇ ਸ਼ਰੀਫ ਆਦਮੀ ਨੇ, ਸੁਣਿਆ ਹੈ, ਕਦੀ ਮਿਲਣ ਦਾ ਇਤਫਾਕ ਨਹੀਂ ਹੋਇਆ, ਕਦੀ ਉਹਨਾਂ ਦੇ ਡੇਰੇ ਤੇ ਸਰਦਾਈ ਪੀਣ ਦਾ ਇਤਫਾਕ ਹੋਇਆ। ਤੇ ਮਜ਼ੀਦ ਚੈੱਕ ਕਰਾਂਗੇ, ਫਿਰ ਵੇਖਾਂਗੇ ਕਿ ਗੱਲ ਕੀ ਹੈ, ਰੌਲਾ ਕੀ ਹੈ, ਇਸ ਬੰਦੇ ਦੀ ਇੰਨੀ ਮਸ਼ਹੂਰੀ ਕਿਉਂ ਹੈ, ਇਹਦੀ ਦਾਨਸ਼ਵਰੀ ਦੀਆਂ ਧੁੰਮਾਂ ਕਿਉਂ ਨੇ, ਇਸ ਨੇ ਕਿਉਂ ਆਖਿਆ ਕਿ ਇੱਕ ਦੋ ਚਾਹ ਦੀਆਂ ਪਿਆਲੀਆਂ ਘੱਟ ਪੀਓ। ਆਵਾਮ ਨੂੰ ਅਪੀਲ ਕੀਤੀ ਉਹਨਾਂ ਨੇ, ਆਰਡਰ ਨਹੀਂ ਲਾਇਆ। ਸ਼ਰੀਫ ਬੰਦੇ ਨੇ, ਅਪੀਲ ਕਰਦੇ ਨੇ। ਉਹਨੇ ਆਵਾਮ ਨੂੰ ਅਪੀਲ ਕੀਤੀ ਕਿ ਇੱਕ ਦੋ ਪਿਆਲੀਆਂ ਚਾਹ ਦੀਆਂ ਘੱਟ ਪੀਓ। ਮੈਂ ਸੋਚਣ ਲੱਗ ਪਿਆ ਕਿ ਇਹ ਚਾਹ ਦੀਆਂ ਪਿਆਲੀਆਂ ਘੱਟ ਕਿਵੇਂ ਹੋ ਸਕਦੀ ਹੈ। ਮਨ ਨੂੰ ਫੌਰਨ ਸਮਝ ਆ ਗਈ। ਇੱਧਰੋਂ ਸਾਡਾ ਜ਼ਹਿਨ ਠਕਾ ਠੱਕ ਸਿੱਧਾ ਈਸਟ ਇੰਡੀਆ ਕੰਪਨੀ ਦੇ ਕੋਲ ਪਹੁੰਚ ਗਿਆ ਤੇ ਮਹਿਸੂਸ ਹੋਇਆ ਕਿ ਸਾਡੇ ਇੱਥੇ ਬਰੇ ਸਗੀਰ ਦੇ ਵਿੱਚ ਜਦੋਂ ਕਾਫੀ ਪੀਣ ਵਾਲੇ ਆਏ, ਈਸਟ ਇੰਡੀਆ ਕੰਪਨੀ ਆਈ, ਉਧਰ ਸੈਲੂਨ ਦੇ ਬਾਹਰ ਸਨ ਜਿੱਥੇ ਚਾਹ ਹੀ ਚਾਹ ਸੀ। ਹੁਣ ਇੰਨੀ ਚਾਹ ਪੀ ਪੀ ਕੇ ਦਿਮਾਗ ਖਰਾਬ ਕਰਨਾ ਕੋਈ ਵੀ ਨਹੀਂ ਚਾਹੁੰਦਾ। ਉਹਨਾਂ ਨੇ ਸੋਚਿਆ ਪਹਿਲਾਂ ਬਾਹਰ ਵੇਚੀਏ, ਯੂਰਪ ਭੇਜੀਏ, ਪਰ ਉਹ ਤੇ ਸਾਰੇ ਕਾਫੀ ਪੀਣ ਵਾਲੇ ਨੇ। ਚਾਹ ਉੱਥੇ ਘੱਟ ਵਿਕਣੀ ਹੈ, ਸਟਾਕ ਵੱਧ ਜਾਣਾ ਹੈ, ਫਾਜ਼ਲ ਪੈਦਾਵਾਰ ਦੇ ਢਿੱਗ ਲੱਗ ਜਾਣੇ ਨੇ, ਬੜਾ ਨੁਕਸਾਨ ਹੋਣਾ ਹੈ। ਇਸ ਲਈ ਚਾਹ ਦੇ ਬਾਗਾਤ ਨੂੰ ਇੱਥੇ ਹੀ ਖਪਾਇਆ ਜਾਏ, ਬਰੇ ਸਗੀਰ ਨੂੰ ਹੀ ਉਹਦੀ ਮੰਡੀ ਬਣਾਇਆ ਜਾਏ। ਤੇ ਫਿਰ ਉਸ ਵੇਲੇ ਬੜੀ ਟਾਈਟ ਕਿਸਮ ਦੀ ਮਾਰਕੀਟਿੰਗ ਹੋਈ। ਹੁੰਦਾ ਕੀ ਸੀ, ਟੂਰਿੰਗ ਟਾਕੀ ਦਾ ਜ਼ਮਾਨਾ ਸੀ, ਖਾਮੋਸ਼ ਫਿਲਮਾਂ ਚੱਲਦੀਆਂ ਸਨ। ਉਹ ਮਾਰਕੀਟਿੰਗ ਵਾਲੇ, ਚਾਹ ਦੀ ਮਾਰਕੀਟਿੰਗ ਵਾਲੇ, ਉਹਨਾਂ ਨਾਲ ਘਿਓ ਦੀ, ਦੇਸੀ ਘਿਓ ਨਹੀਂ, ਬਨਸਪਤੀ ਘਿਓ ਦੀ ਮਾਰਕੀਟਿੰਗ ਕਰਨ ਵਾਲੇ ਨਾਰ ਮਿਲਾਇਆ। ਉਹ ਚਲੇ ਜਾਂਦੇ ਸਨ ਪੰਜਾਬ ਦੇ ਪਿੰਡਾਂ ਵਿੱਚ ਤੇ ਪਿੰਡ ਵਿੱਚ ਜਾ ਕੇ ਟੂਰਿੰਗ ਟਾਕੀ ਲਾਉਂਦੇ। ਪੂਰਾ ਪਿੰਡ, ਆਲ ਦੁਆਲ ਦੇ ਪਿੰਡ ਸਾਰੇ ਉੱਥੇ ਇਕੱਠੇ ਹੋ ਜਾਂਦੇ। ਉਸ ਟੂਰਿੰਗ ਟਾਕੀ ਦੇ ਵਿੱਚ ਕਿਹੜੀ ਫਿਲਮ ਵਿਖਾਈ ਜਾਂਦੀ ਸੀ? ਫਿਲਮ ਵਿਖਾਈ ਜਾਂਦੀ ਸੀ, ਇੱਧਰੋਂ ਇੱਕ ਭਲਵਾਨ ਆਇਆ, ਉਹਨੇ ਲੱਸੀ ਪੀਤੀ ਹੈ, ਉਹਨੇ ਦੁੱਧ ਪੀਤਾ ਹੈ। ਇੱਧਰੋਂ ਇੱਕ ਭਲਵਾਨ ਆਇਆ, ਉਹਨੇ ਚਾਹ ਪੀਤੀ ਹੈ। ਜਦੋਂ ਕੁਸ਼ਤੀ ਹੁੰਦੀ ਹੈ, ਚਾਹ ਪੀਣ ਵਾਲਾ ਜਿੱਤ ਜਾਂਦਾ ਹੈ। ਇੱਧਰੋਂ ਇੱਕ ਕੌਡੀ ਦਾ ਪਲੇਅਰ ਕੌਡੀ ਕੌਡੀ ਕਰਦਾ ਆਉਂਦਾ ਹੈ, ਉਹ ਦੇਸੀ ਘਿਓ ਦੀ ਚੂਰੀ ਖਾ ਕੇ ਆਏ, ਸ਼ੱਕਰ ਵਾਲੀ ਚੂਰੀ, ਕਿਆ ਬਾਤ ਹੈ ਉਸ ਚੂਰੀ ਦੀ। ਤੇ ਇੱਧਰੋਂ ਇੱਕ ਭਲਵਾਨ ਆਇਆ, ਉਸਨੇ ਬਨਸਪਤੀ ਘਿਓ ਦੇ ਨਾਲ ਐਗ ਫਰਾਈ ਖਾਧਾ। ਤੇ ਜਦੋਂ ਕੌਡੀ ਹੁੰਦੀ ਹੈ, ਚਪੇੜਾਂ ਵਾਲੀ ਕੌਡੀ, ਥੱਪੜਾਂ ਵਾਲੀ ਕੌਡੀ, ਧੜਾ ਧੜ ਕੌਡੀ, ਤੇ ਹੁੰਦਾ ਕੀ ਹੈ, ਉਹ ਬਨਸਪਤੀ ਘਿਓ ਖਾਣ ਵਾਲਾ ਕੌਡੀ ਦਾ ਪਲੇਅਰ ਜਿੱਤ ਜਾਂਦਾ ਹੈ। ਤੇ ਜਦੋਂ ਮੰਡਵਾ ਮੁੱਕਦਾ ਸੀ, ਹਰ ਆਉਣ ਜਾਣ ਵਾਲੇ ਤਮਾਸ਼ਬੀਨ ਨੂੰ, ਉਸ ਫਿਲਮ ਨੂੰ ਵੇਖਣ ਵਾਲਿਆਂ ਨੂੰ 2 ਪੈਕਟ ਮਿਲਦੇ ਸਨ। ਇੱਕ ਪੈਕਟ ਅਧਪਾ ਦਾ ਚਾਹ ਦਾ ਤੇ ਇੱਕ ਪੈਕਟ ਅਧਪਾ ਦਾ ਬਨਸਪਤੀ ਘਿਓ ਦਾ। ਉਸ ਵੇਲੇ ਤੱਕ ਬਰੇ ਸਗੀਰ ਦੇ ਵਿੱਚ ਚਾਹ ਦੀ ਅਸਲ ਖਾਸੀਅਤ ਦਾ ਸਿਰਫ ਪੰਜਾਬ ਦੇ ਹਕੀਮਾਂ ਨੂੰ ਪਤਾ ਸੀ। ਇਸ ਲਈ ਕਿ ਜਦੋਂ ਕਿਸੇ ਨੂੰ ਤਾਪ ਚੜ੍ਹਦਾ, ਹਕੀਮ ਕੀ ਕਹਿੰਦੇ, ਉਹ ਚਾਹ ਦੀ ਇੱਕ ਪੁੜੀ ਫੜਾਉਂਦੇ, ਉਹ ਕਹਿੰਦਾ ਇੱਕ ਸੇਰ ਪਾਣੀ ਦੇ ਵਿੱਚ ਇਹ ਪੁੜੀ ਵਿੱਚ ਡੋਲ, ਜਦੋਂ ਪੱਕ ਪੱਕ ਕੇ ਪਾਣੀ ਪਾਗਲ ਹੋ ਜਾਏ, ਇੱਕ ਪਾਈਆ ਰਹਿ ਜਾਏ, ਅੱਧਾ ਕਿਲੋ ਰਹਿ ਜਾਏ, ਉਦੋਂ ਉਸ ਨੂੰ ਪੀਓ, ਉੱਤੇ ਖੇਸ ਲਓ, ਧੁੱਪੇ ਸੌਂ ਜਾਓ। ਤੇ ਜਦੋਂ ਪਸੀਨਾ ਆਉਂਦਾ ਸੀ, ਬੁਖਾਰ ਲੈ ਜਾਂਦਾ ਸੀ। ਇਹ ਚਾਹ ਨਹੀਂ ਸੀ, ਇਹ ਦਵਾਈ ਸੀ ਬੁਖਾਰ ਦੀ। ਤੇ ਜਦੋਂ ਅੰਗਰੇਜ਼ਾਂ ਨੇ ਇਹ ਕੰਮ ਸ਼ੁਰੂ ਕੀਤਾ ਚਾਹ ਵੇਚਣ ਦਾ, ਤੇ ਇੱਕ ਹੋਰੀ ਕਹਾਣੀ ਫਿੱਟ ਹੋ ਗਈ। ਅਜੇ ਫਿਰ ਵੀ ਕੁਝ ਮਾਵਾਂ ਜ਼ਿੰਦਾ ਸਨ
ਸਾਡੇ ਰੰਗੇ ਜਵਾਕ ਸਵੇਰੇ ਸਵੇਰੇ ਅੱਬੇ ਦੀ ਚਾਹ ਦਾ ਪਿਆਲਾ ਵੇਖਦੇ ਤੇ ਮੂੰਹ 'ਚ ਪਾਣੀ ਆ ਜਾਂਦਾ। ਕਹਿੰਦੇ ਅੰਮਾ ਥੋੜੀ ਜਿਹੀ ਚਾਹ ਮੈਨੂੰ ਵੀ ਦੇ। ਅੱਗੋਂ ਹੁੰਦਾ ਕੀ ਸੀ, ਅੱਗੋਂ ਅੰਮਾ ਦੇ ਹੱਥ ਵਿੱਚ ਬੜੇ ਮੋਹਲਕ ਹਥਿਆਰ ਹੁੰਦੇ ਸਨ, ਇੱਕ ਹੱਥ ਚਿਮਟਾ, ਇੱਕ ਹੱਥ 'ਚ ਫੂਕਣੀ। ਤੇ ਉਹ ਫਰਮਾਂਦੀ ਸੀ ਬੱਚੇ ਚਾਹ ਨਹੀਂ ਪੀਂਦੇ। ਕੀ ਕਹਿੰਦੀ ਸੀ? ਬੱਚੇ ਚਾਹ ਨਹੀਂ ਪੀਂਦੇ, ਲਿਹਾਜ਼ਾ ਮਜਬੂਰਨ ਆਪਣੀ ਜਵਾਨੀ ਤੱਕ, ਲੜਕਪਨ ਤੱਕ ਦੁੱਧ ਤੇ ਗੁਜ਼ਾਰਾ ਕਰਨਾ ਪਿਆ। ਤੇ ਜਦੋਂ ਜਵਾਨ ਹੋਏ ਤੇ ਪਹਿਲਾ ਕੰਮ ਇਹੋ ਹੀ ਕੀਤਾ ਕਿ ਚਾਹ ਪੀਓ ਤਾਂ ਕਿ ਪਤਾ ਲੱਗੇ, ਲੋਕਾਂ ਨੂੰ ਪਤਾ ਲੱਗੇ ਕਿ ਅਸੀਂ ਜਵਾਨ ਹੋ ਗਏ। ਉਸ ਵੇਲੇ ਚਵਾਨੀ ਦਾ ਕੋਪ ਆਉਂਦਾ ਸੀ ਵੱਡਾ ਸਾਰਾ 1.5 ਪਾ ਦਾ, ਤੇ ਦਵਾਨੀ ਦਾ ਕੋਪ ਆਉਂਦਾ ਸੀ ਨਿੱਕਾ ਜਿਹਾ ਉਸ ਤੋਂ ਅੱਧਾ। ਤੇ ਹੁਣ ਉਹ ਨਿੱਕੇ ਤੋਂ ਵੀ ਨਿੱਕਾ ਕੋਪ ਚਾਹ ਦਾ 50 ਰੁਪਏ ਤੋਂ ਘੱਟ ਨਹੀਂ। ਤੇ ਬ੍ਰੇਕਿੰਗ ਨਿਊਜ਼ ਇਹ ਹੈ ਕਿ ਸੋਚ ਰਹੇ ਨੇ ਦੁਕਾਨਦਾਰ ਭਰਾ, ਚਾਹ ਵੇਚਣ ਵਾਲੇ, ਕਿ ਉਸ ਨਿੱਕੀ ਜੀ ਪਿਆਲੀ ਨੂੰ ਵੀ 100 ਰੁਪਏ ਦਾ ਕਰ ਦਿੱਤਾ ਜਾਏ। ਦੇਖੋ ਇਹ ਚਾਹ ਕਿੰਨੀ ਨਾਯਾਬ ਸ਼ੈ ਹੈ। ਇਸ ਨਾਯਾਬ ਸ਼ੈ ਨੂੰ ਕੋਈ ਟਗੇ ਭਾਅ ਨਹੀਂ ਪੁੱਛਦਾ ਸੀ ਬੜੇ ਸਗੀਰ ਦੇ ਵਿੱਚ। ਤੇ ਪੰਜਾਬ ਵਿੱਚ ਲੱਸੀ ਪੀਣ ਵਾਲੇ ਜਵਾਨਾਂ ਦਾ ਦੇਸ਼, ਮੱਖਣ ਖਾਣ ਵਾਲੇ ਜਵਾਨਾਂ ਦਾ ਦੇਸ਼, ਦੁੱਧ ਪੀਣ ਵਾਲੇ ਜਵਾਨਾਂ ਦਾ ਦੇਸ਼, ਉਹ ਤੇ ਚਾਹ ਦੇ ਨਾਂ ਤੋਂ ਹੀ ਨਫ਼ਰਤ ਕਰਦੇ ਸਨ। ਤੇ ਹੁਣ ਪੰਜਾਬ ਦਾ ਕੋਈ ਇੱਕ ਪਿੰਡ ਵੀ ਐਸਾ ਨਹੀਂ ਰਹਿ ਗਿਆ, ਇੱਕ ਘਰ ਵੀ ਐਸਾ ਨਹੀਂ ਰਹਿ ਗਿਆ ਕਿ ਜਿੱਥੇ ਸਵੇਰੇ ਚਾਹ ਨਾ ਪੱਕਦੀ ਹੋਵੇ। ਤੇ ਜੇ ਐਹਸਨ ਇਕਬਾਲ ਸਾਹਿਬ ਫਰਮਾਉਂਦੇ ਨੇ ਕਿ ਯਾਰ ਖੁਦਾ ਦਾ ਖੌਫ ਕਰੋ, ਇੱਕ ਅੱਧੀ ਪਿਆਲੀ ਘੱਟ ਪੀ ਲਓ, ਕੋਈ ਫਰਕ ਤਾਂ ਨਹੀਂ ਪੈਂਦਾ, ਤੇ ਠੀਕ ਕਹਿੰਦੇ ਨੇ। ਇਸ ਲਈ ਕਿ ਜਿੰਨਾ ਪੈਸਾ ਇਸ ਚਾਹ ਤੇ ਸਾਡਾ ਬਜਟ ਰੋੜਦਾ ਹੈ, ਇੰਜ ਲੱਗਦਾ ਹੈ ਕਿ ਇਹਨਾਂ ਬੰਦਿਆਂ ਨੂੰ ਸਲਾਹ ਵੀ ਨਹੀਂ ਰੋੜ ਸਕਦੇ ਜਿੰਨਾ ਇਹ ਚਾਹ ਰੋੜ ਰਹੀ ਹੈ। ਹੁਣ ਤੁਸੀਂ ਆਪੇ ਫੈਸਲਾ ਕਰੋ, ਕੋਈ ਫਾਇਦਾ ਹੋਵੇ ਚਾਹ ਦਾ ਫਿਰ ਤੇ ਗੱਲ ਵੀ ਹੈ। ਭਲਵਾਨ ਜੀ ਜਾਨ ਬਣਾਓ, ਇੱਕ ਦੇ ਛੱਡ 10 ਕੱਪ ਪੀਓ, 10 ਪਿਆਲੇ ਪੀਓ, ਭਾਵੇਂ ਗੁਜਰਾਤ ਦੀ ਮਿੱਟੀ ਵਾਲੇ ਪਿਆਲੇ 'ਚ ਪੀਓ ਤੇ ਭਾਵੇਂ ਮੁਲਤਾਨੀ ਪਿਆਲੇ 'ਚ ਪੀਓ, ਜਿੰਨੀ ਮਰਜ਼ੀ ਚਾਹ ਪੀਓ। ਲੇਕਿਨ ਚਾਹ ਜਿਹੜੀ ਨੁਕਸਾਨ ਦੇ ਰਹੀ ਹੈ, ਖਾਸ ਤੌਰ ਤੇ ਨਿੱਕੇ ਨਿਆਣਿਆਂ ਨੂੰ ਜਿਹੜਾ ਨੁਕਸਾਨ ਦੇ ਰਹੀ ਹੈ, ਉਹ ਹੋਰ ਵੀ ਵੱਖਰੀ ਗੱਲ ਹੈ। ਅੱਗੇ ਮਾਵਾਂ ਦਬਕਾ ਮਾਰ ਲੈਂਦੀਆਂ ਸਨ, ਹੁਣ ਮਾਵਾਂ ਖੁਦ ਕੁੱਛੜ ਵਾਲੇ ਬਾਲ ਨੂੰ ਪੁੱਛਦੀਆਂ ਹੈ, ਜਾਨੂ ਤੂੰ ਕੀ ਖਾਏਂਗਾ ਨਾਸ਼ਤੇ ਵਿੱਚ? ਜੇ ਗਲਤੀ ਨਾਲ ਉਸ ਨਿਆਣੇ ਨੇ ਆਂਡੇ ਵੱਲ ਇਸ਼ਾਰਾ ਕੀਤਾ ਤੇ ਉਸੇ ਵੇਲੇ ਫੌਰਨ ਅੱਜ ਦੇ ਦੌਰ ਦੀ ਮਾਂ ਪੁੱਛਦੀ ਹੈ ਹਾਫ ਫਰਾਈ ਜਾਂ ਫੁੱਲ ਫਰਾਈ, ਹਾਫ ਬੋਇਲ ਜਾਂ ਫੁੱਲ ਬੋਇਲ। ਨਿਆਣੇ ਨੂੰ ਭਾਵੇਂ ਪਤਾ ਹੀ ਨਾ ਹੋਵੇ ਕਿ ਬੇਬੇ ਕੀ ਫਰਮਾ ਰਹੀ ਹੈ, ਪਰ ਅੱਜ ਦੀ ਬੇਬੇ ਫਰਮਾਉਂਦੀ ਰਹਿੰਦੀ ਹੈ। ਪੁਰਾਣੀ ਬੇਬੇ ਗਈ ਜਿਹੜੀ ਕਹਿੰਦੀ ਸੀ ਚਾਹ ਨਹੀਂ ਪੀਣਾ, ਦੁੱਧ ਪੀਣਾ ਹੈ, ਕਿਉਂਕਿ ਬੱਚੇ ਚਾਹ ਨਹੀਂ ਪੀਂਦੇ। ਤੇ ਹੁਣ ਜਵਾਕ ਸਕੂਲ ਜਾ ਰਿਹਾ ਹੁੰਦਾ ਤੇ ਚਾਹ ਦਾ ਕੱਪ ਅੱਗੇ ਰੱਖਿਆ ਹੁੰਦਾ, ਪਿੱਛੋਂ ਆਵਾਜ਼ ਆਉਂਦੀ ਹੈ ਚਾਹ ਪੀ ਕੇ ਜਾਈ, ਸਰਦੀ ਬੜੀ ਹੈ। ਤੇ ਜਦੋਂ ਚਾਹ ਨਹੀਂ ਸੀ ਉਦੋਂ ਸਰਦੀ ਚੱਕ ਵੜਦੀ ਸੀ, ਉਦੋਂ ਵੀ ਤੇ ਚਾਹ ਨਹੀਂ ਸੀ, ਲੱਸੀ ਪੀ ਕੇ ਨਿਆਣੇ ਜਾਂਦੇ ਸਨ। ਤੇ ਹੁਣ ਵੇਲਾ ਬਦਲ ਗਿਆ ਹੈ, ਸਮਾਜ ਬਦਲ ਗਿਆ ਹੈ। ਜਦੋਂ ਐਸਨ ਇਕਬਾਲ ਕਹਿੰਦਾ ਹੈ ਕਿ ਯਾਰ 1 ਕੱਪ 2 ਕੱਪ ਚਾਹ ਦੇ ਘੱਟ ਪੀਓ, ਤੇ ਬੀਬੀ ਰਿਹਾਮ ਖਾਨ ਫਰਮਾਂਦੀ ਹੈ ਪਹਿਲੋਂ ਅੱਧੀ ਰੋਟੀ ਖਾਣ ਲਈ ਆਖਿਆ ਸੀ ਤੇ ਹੁਣ ਚਾਹ ਵੀ ਘੱਟ ਕਰ ਦਿੱਤੀ। ਇਹ ਮਸਲਾ ਬੜਾ ਡੂੰਘਾ ਹੈ, ਬਹੁਤ ਹੀ ਡੂੰਘਾ ਹੈ। ਇੰਨਾ ਕੁ ਡੂੰਘਾ ਕਿ ਇਹਦੇ ਵਿੱਚ ਵੜੋ ਤੇ ਵਾਪਸੀ ਦਾ ਰਸਤੇ ਬੰਦ ਹੋ ਜਾਂਦੇ ਨੇ। ਬੰਦਾ ਬਸ ਅਗਾਈ ਕਾ ਪਾਈਪ ਦੇ ਅਗਲੇ ਸਿਰੇ ਤੇ, ਭਾਵੇਂ ਅਗਲਾ ਸਿਰਾ ਪਾਈਪ ਦਾ ਬੰਦ ਹੋਵੇ। ਹੁਣ ਮੇਰੇ ਵਰਗਾ ਅਜ਼ੀਮ ਪੇਂਡੂ ਦਾਨਿਸ਼ਵਰ, ਸੀਨੀਅਰ ਤਜਜ਼ੀਆਕਾਰ, ਉਹਨੂੰ ਸਿਰਫ ਇੱਕ ਗੱਲ ਸਮਝ ਆਉਂਦੀ ਹੈ, ਉਹ ਗੱਲ ਬੜੀ ਮਸ਼ਕੂਕ ਹੈ। ਨਦਾਨ ਲੋਕ ਉਸ ਨੂੰ ਜ਼ਰਾ ਗੌਰ ਨਾਲ ਸਮਝਣ ਦੀ ਕੋਸ਼ਿਸ਼ ਕਰਨ ਕਿ ਰਿਹਾਮ ਖਾਨ ਕਹਿੰਦੀ ਹੈ ਪਹਿਲੋਂ ਅੱਧੀ ਰੋਟੀ ਖਾਣ ਨੂੰ ਆਖਿਆ ਸੀ। ਇਟ ਮੀਨਸ ਕਿ ਜਿਹਨੂੰ ਆਖਿਆ ਸੀ ਉਹਦੇ ਕੋਲ ਅੱਧੀ ਨਹੀਂ ਸਬੂਤੀ ਰੋਟੀ ਸੀ, ਤੇ ਖਾਣ ਵਾਲੇ ਨੇ ਆਖਿਆ ਸੀ ਅੱਧੀ ਸੰਭਾਲ ਕੇ ਰੱਖ, ਕੋਈ ਪਤਾ ਨਹੀਂ ਪੈਟਰੋਲ ਦੀਆਂ ਕੀਮਤਾਂ ਵੱਧ ਗਈਆਂ ਤੇ ਪਾਣੀ 'ਚ ਭਿਓ ਕੇ ਖਾਣੀ ਪਏ, ਤੇ ਅੱਧੀ ਰੋਟੀ ਇਸ ਲਈ ਆਖਿਆ ਸੀ ਕਿ ਅੱਧੀ ਰੋਟੀ ਖਾ। ਹੁਣ ਇੱਕ ਹੋਰ ਗੱਲ ਵੀ ਹੈ, ਮੇਰੇ ਵਰਗੇ ਸੀਨੀਅਰ ਤਜਜ਼ੀਆਕਾਰ ਦਾ ਮਸ਼ਵਰਾ ਹੈ ਕਿ ਫਿਲਫੋਰ ਉਸ ਅੱਧੀ ਰੋਟੀ ਵਾਲੇ ਬੰਦੇ ਨੂੰ ਜਾਂ ਬੁੱਢੀ ਨੂੰ ਸਾਹਮਣੇ ਲਿਆਇਆ ਜਾਏ, ਮੀਡੀਆ ਤੇ ਪੇਸ਼ ਕੀਤਾ ਜਾਏ, ਮੀਡੀਆ ਵਾਰ ਚਲਾਈ ਜਾਏ ਕਿ ਉਹਦੇ ਕੋਲੋਂ ਇੰਨੇ ਪੈਸੇ ਕਿੱਥੋਂ ਆਏ, ਉਹਦੀ ਕੋਈ ਆਫਸ਼ੋਰ ਕੰਪਨੀ ਹੈ ਜਾਂ ਉਸਨੇ ਬਲੈਕ ਮਨੀ ਵਾਈਟ ਕੀਤੀ ਹੈ ਕਿ ਉਹ ਇੱਕ ਰੋਟੀ ਅਫੋਰਡ ਕਰ ਸਕਦਾ ਹੈ।
ਔਰ ਉਹਦੇ ਚੋਂ ਅੱਧੀ ਰੋਟੀ ਬਚਾਉਣ ਲਈ ਗੱਲ ਹੋ ਗਈ ਹੈ ਕਿ ਰਿਹਾਮ ਖਾਨ ਕਹਿੰਦੀ ਹੈ ਕਿ ਪਹਿਲੇ ਅੱਧੀ ਰੋਟੀ ਖਾਣ ਨੂੰ ਆਖਿਆ ਸੀ ਤੇ ਹੁਣ ਚਾਹ ਵੀ, ਕਿ ਹੁਣ ਚਾਹ ਵੀ ਜਿਹੜਾ ਰੋਕਤੀ ਹੈ, ਘੱਟ ਕਰਨ ਦੀ ਜਿਹੜੀ ਫਰਮਾਇਸ਼ ਪਾਤੀ ਹੈ। ਚਾਹ ਇੱਕ ਮਜ਼ਾਕ ਤੇ ਨਹੀਂ, ਗੱਲ ਉਹਦੀ ਸਹੀ ਹੈ। ਇਹ ਚਾਹ ਵੀ ਚਾਹਤ ਨਾਲ ਹੁੰਦੀ ਹੈ। ਹੁਣ ਸਾਡੇ ਦਿਲ ਖਾਲੀ ਹੋ ਗਏ ਨੇ, ਵਿੱਚ ਕੋਈ ਚਾਹਤ ਨਹੀਂ। ਐਵੇਂ ਡਰਾਮਾ ਕਰਨੇ, ਸਾਡੇ ਦਿਲ ਬੜੇ ਪਿਆਰ ਭਰੇ ਨੇ, ਇਹ ਹੈ ਉਹ ਹੈ ਫਲਾਂ ਹੈ, ਕੁਝ ਵੀ ਨਹੀਂ, ਵਿਹਲੇ ਦਿਲ ਨੇ। ਤੇ ਜਦੋਂ ਵਿਹਲੇ ਦਿਲ ਹੋਣ ਤੇ ਚਾਹ, ਉਹ ਚਾਹ ਰਹਿ ਜਾਂਦੀ ਹੈ ਜਿਹੜੀ ਮੱਥੇ ਮਾਰੀ ਜਾਂਦੀ ਹੈ, ਜਿਹੜੀ ਡੰਗ ਟਪਾਊ ਪਾਲਿਸੀ ਦੇ ਤਹਿਤ ਬਣਾਈ ਜਾਂਦੀ ਹੈ। ਤੇਰੇ ਨਾਲ ਕੰਮ ਪਿਆ ਤੇ ਤੈਨੂੰ ਚਾਹ ਦੀ ਆਫਰ ਕਰਤੀ, ਮੇਰੇ ਨਾਲ ਕੰਮ ਪਿਆ ਤੇ ਮੈਨੂੰ ਚਾਹ ਦੀ ਆਫਰ ਕਰਤੀ। ਇਹ ਹੁਣ ਚਾਹ ਚਾਹਤ ਵਾਲੀ ਚਾਹ ਨਹੀਂ ਰਹੀ, ਇਹ ਸਿਰਫ ਕੰਮਾਂ ਕਾਰਾਂ ਦੀ ਚਾਹ ਰਹਿ ਗਈ ਹੈ। ਮਤਲਬ ਪ੍ਰਸਤ ਵੀ ਚਾਹ ਮੰਗਦਾ ਹੈ ਤੇ ਮਤਲਬ ਪੂਰਾ ਕਰਨ ਵਾਲਾ ਵੀ ਚਾਹ ਮੰਗਦਾ ਹੈ, ਪਰ ਉਹ ਚਾਹ ਪਾਣੀ ਮੰਗਦਾ ਹੈ। ਤੇ ਵੇਖੋ ਯਾਰ, ਕੀ ਕਲਯੁਗ ਦਾ ਜ਼ਮਾਨਾ ਆ ਗਿਆ ਹੈ। ਕੋਈ ਕਹਿੰਦਾ ਚਾਹ ਦੀਆਂ ਇੱਕ ਦੋ ਪਿਆਲੀਆਂ ਘੱਟ ਕਰ ਦਿਓ, ਕੋਈ ਕਹਿੰਦਾ ਅੱਧੀ ਰੋਟੀ ਖਾਣ ਲਈ ਆਖਿਆ ਸੀ, ਹੁਣ ਉਹ ਵੀ ਖੋਲੀ ਤੇ ਹੁਣ ਕਹਿੰਦੇ ਚਾਹ ਵੀ ਘੱਟ ਕਰ ਦਿਓ। ਇਹ ਚਾਹ ਹੈ, ਕੋਈ ਮਜ਼ਾਕ ਤੇ ਨਹੀਂ। ਤੇ ਮੈਨੂੰ ਇੰਜ ਲੱਗਦਾ ਹੈ ਜਿਵੇਂ ਮੈਂ ਖੁੱਲ ਖਿਲਾ ਕੇ ਤੁਹਾਨੂੰ ਦੱਸ ਹੀ ਦਿਆਂ, ਇਹ ਰਾਜ਼ ਖੋਲ ਹੀ ਦਿਆਂ ਕਿ ਇਹ ਚਾਹ ਹੈ, ਇਹਦੀ ਚਾਹਤ ਮੁੱਕ ਗਈ ਹੈ। ਅਸੀਂ ਖਾਲੀ ਖਾਲੀ ਰਹਿ ਗਏ ਹਾਂ, ਜਿਹਦੇ ਵਿੱਚ ਕੁਝ ਵੀ ਕੋਈ ਨਹੀਂ, ਨਾ ਚਾਹ ਨਾ ਚਾਹਤ ਹੈ। ਤੇ ਚਾਹ ਇਸ ਲਈ ਮਜ਼ਾਕ ਕੋਈ ਨਹੀਂ ਕਿ ਚਾਹ ਅਫੋਰਡ ਨਹੀਂ ਹੋ ਸਕਦੀ। ਹੁਣ ਤੇ ਚਾਹ ਪੀਣ ਦੇ ਬਜਾਏ ਤਸੱਵਰ ਵਿੱਚ ਚਾਹ ਪੀਣ ਦਾ ਸਵਾਦ ਆਉਂਦਾ ਹੈ, ਇਸ ਲਈ ਕਿ ਜੇਬਾਂ ਵਿਹਲੀਆਂ ਨੇ, ਪੈਟਰੋਲ ਦੀ ਕੀਮਤ ਵੱਧ ਗਈ ਹੈ, ਬਜਟ ਆ ਗਿਆ ਹੈ। ਪਤਾ ਨਹੀਂ ਅਗਲੇ ਬਜਟ ਤੱਕ ਅਸੀਂ ਜੀਣਾ ਹੈ ਕਿ ਨਹੀਂ ਜੀਣਾ। ਜੇ ਹੋ ਸਕੇ ਸਾਡੀ ਵੀ ਕੋਈ ਆਫਸ਼ੋਰ ਕੰਪਨੀ ਹੋਵੇ, ਅਸੀਂ ਵੀ ਕੋਈ ਬਲੈਕ ਮਨੀ ਵਾਈਟ ਕਰੀਏ ਤੇ ਅਸੀਂ ਵੀ ਅੱਧੀ ਰੋਟੀ ਅਫੋਰਡ ਕਰ ਲਈਏ, ਅਸੀਂ ਵੀ ਇੱਕ ਦੋ ਚਾਹ ਦੇ ਕੱਪ ਪੀਣ ਦੇ ਕਾਬਲ ਹੋ ਜਾਈਏ, ਤਾਂ ਕਿ ਲੋਕੀ ਆਖਣ ਤੇ ਸਹੀ ਕਿਆ ਬਾਤ ਹੈ, ਇਹਨੂੰ ਕਹਿੰਦੇ ਨੇ ਜਵਾਨੀ, ਇਹਨੂੰ ਕਹਿੰਦੇ ਨੇ ਸੋਹਣਾ ਟਾਈਮ। ਤੇ ਗੱਲ ਨਿੱਕੀ ਜਿਹੀ ਯਾਰ ਫਰੂਕਾ, ਕੀ ਬਣੇਗਾ ਇਸ ਦੁਨੀਆ ਦਾ? ਮੈਨੂੰ ਤੇ ਕੋਈ ਸਮਝ ਨਹੀਂ, ਤੁਹਾਨੂੰ ਸਮਝ ਹੈ, ਸਮਝੋ ਤੇ ਸਮਝਾਓ, ਕਹਾਣੀ ਬਣੇ ਲਾਓ। ਗੱਲ ਨਿੱਕੀ ਜਿਹੀ ਯਾਰ ਫਰੂਕਾ, ਕੀ ਬਣੇਗਾ ਇਸ ਦੁਨੀਆ ਦਾ? ਗੱਲ ਨਿੱਕੀ ਜਿਹੀ।